ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 18 ਫਰਵਰੀ ਦਿਨ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰੈਣ ਸਬਾਈ ਸਮਾਗਮ ਦਾਤਾਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚੋ ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਾਰੇ ਇਹ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਪਤਾ ਹੈ ਇਹ ਰਹਿਣ ਸਬਾਈ ਸਾਡਾ ਬੋਨਸ ਸਮਾਗਮ ਹੁੰਦਾ ਹੈ। ਇਸ ਬੋਨਸ ਸਮਾਗਮ ਦੇ ਵਿੱਚ ਜਿਵੇਂ ਫਾਸਟ ਟਰੈਕ ਹੁੰਦਾ ਹੈ ਨਾ, ਕਿਸੇ ਵੀ ਅਸੀਂ ਅੰਬੈਸੀ ਵਿੱਚ ਜਾਈਏ, ਇੱਕ ਹੈ ਨੋਰਮਲ ਪ੍ਰੋਸੈਸ ਦੇ ਨਾਲ ਵੀਜ਼ਾ ਲੱਗਦਾ, ਇੱਕ ਹੁੰਦਾ ਫਾਸਟ ਟਰੈਕ, ਉਹਦੇ ਵਿੱਚ ਸਮਾਂ ਘੱਟ ਲੱਗਦਾ, ਵੀਜ਼ਾ ਜਲਦੀ ਆ ਜਾਂਦਾ। ਇਹ ਜੋ ਬੋਨਸ ਸਮਾਗਮ ਨੇ ਸਾਡੇ ਫਾਸਟ ਟਰੈਕ ਦੇ ਸਮਾਗਮ ਨੇ, ਰਹਿਣ ਸਬਾਈ ਸਮਾਗਮ, ਜਿਹੜੀਆਂ ਅਰਦਾਸਾਂ ਕਿੰਨਾ ਸਮਾਂ ਬੀਤ ਜਾਂਦਾ ਨਹੀਂ ਕਬੂਲ ਹੁੰਦੀਆਂ, ਕੋਈ ਵੀ ਪ੍ਰੇਮੀ ਆ ਕੇ ਰਹਿਣ ਸਬਾਈ ਸਮਾਗਮ ਵਿੱਚ ਹਾਜ਼ਰੀ ਭਰਦਾ। ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਉਹਦੀਆਂ ਅਰਦਾਸਾਂ ਨੂੰ ਮੰਨਦੇ ਨੇ। ਆਓ ਭਾਗਾਂ ਵਾਲਿਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਬਖਸ਼ਿਸ਼ਾਂ ਲੈਣ ਦਾ ਸਮਾਂ ਹੈ। ਇੱਕੋ ਯੂਨੀਫਾਰਮ ਦੇ ਵਿੱਚ ਚਿੱਟੇ ਕੱਪੜੇ ਪਾ ਕੇ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਪਹੁੰਚਿਓ। ਲੰਗਰ ਪ੍ਰਸ਼ਾਦ ਛਕ ਕੇ 9 ਤੋਂ ਲੈ ਕੇ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਾਂਗੇ। ਔਰ ਵਿਸ਼ੇਸ਼ ਕਰਕੇ ਬੇਨਤੀ ਹੈ, ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਕਿਸੇ ਵੀ ਪਿੰਡਾਂ ਦੇ ਇਲਾਕਿਆਂ ਤੋਂ ਆਉਣ ਵਾਲੀਆਂ ਨੇ, ਉਹਨਾਂ ਨੂੰ ਬੇਨਤੀ, ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜੋ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਛੱਡ ਵੀ ਦੇਣਗੀਆਂ। 20 ਤਰੀਕ ਨਾਲ ਹੀ ਜੋ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ੁਕਰਾਨਾ ਸਮਾਗਮ ਹੁੰਦਾ ਹੈ, ਇਸ ਵਾਰ ਦਾ ਜਿਹੜਾ ਸਮਾਗਮ ਉਹ 12 ਤੋਂ ਦੁਪਹਿਰੇ 2:30 ਵਜੇ ਤੱਕ ਹੋਏਗਾ। ਦੁਪਹਿਰ 12 ਤੋਂ 2:30 ਵਜੇ ਤੱਕ ਜਿਹੜੇ ਬਾਹਰੋਂ ਆਉਣ ਵਾਲੇ ਨੇ ਇਸੇ ਹਿਸਾਬ ਨਾਲ ਪ੍ਰੋਗਰਾਮ ਸੈੱਟ ਕਰਕੇ ਆਇਓ ਕਿ 18 ਦੀ ਰਾਤ ਰਹਿਣ ਸਬਾਈ ਸਮਾਗਮ ਵੀ ਹੋ ਜੇ, 19 ਨੂੰ ਆਰਾਮ ਕਰ ਲਿਓ ਔਰ ਦਰਬਾਰ ਸਾਹਿਬ ਹਾਜ਼ਰੀਆਂ ਭਰ ਲਿਓ। 20 ਤਰੀਕ ਨੂੰ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਦੁਪਹਿਰੀ 12 ਤੋਂ 2:30 ਵਜੇ ਤੱਕ ਸ਼ੁਕਰਾਨਾ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਫਿਰ ਸਭ ਨੇ ਚਾਲੇ ਪਾਉਣ ਦੀ ਕਿਰਪਾਲਤਾ ਕਰਨੀ। ਔਰ ਸ਼ੁਕਰਾਨਾ ਸਮਾਗਮ ਵੀ ਤੁਹਾਨੂੰ ਪਤਾ ਹੀ ਹੈ, 20 ਤਰੀਕ ਦਾ ਜੋ ਗੁਰੂ ਨਾਨਕ ਦਾ 20 ਦਾ ਲੰਗਰ, ਉਸ ਸੰਬੰਧ ਦੇ ਵਿੱਚ ਇਹ 20 ਤਰੀਕ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਲੰਗਰਾਂ ਦੀ ਤੋਟ ਨਹੀਂ ਆਉਣ ਦਿੰਦਾ ਬਾਬਾ, ਜਿਹੜਾ ਵੀ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਦਾ। ਆਓ ਗੁਰੂ ਦੇ ਪਿਆਰਿਆਂ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। 18 ਫਰਵਰੀ ਨੂੰ ਰਹਿਣ ਸਬਾਈ ਔਰ 20 ਫਰਵਰੀ ਨੂੰ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਜੋ ਸ਼ੁਕਰਾਨਾ ਸਮਾਗਮ, ਪਰਿਵਾਰਾਂ ਸਮੇਤ ਪਹੁੰਚੋ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰਿਓ, ਭੁੱਲਿਓ ਨਾ। 18 ਤਰੀਕ ਨੂੰ 7 ਵਜੇ ਤੱਕ ਸਭ ਨੇ ਸ਼ਾਮੀ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ ਸਾਰੀ ਰਾਤ ਆਪਣੀਆਂ ਅਰਜ਼ੀਆਂ ਲਾਉਣੀਆਂ ਨੇ ਬਾਪੂ ਦੇ ਚਰਨਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਪਹਾੜਗੰਜ ਦਾ ਇਹ ਇਲਾਕਾ ਹੈ ਦਿੱਲੀ, ਇੱਥੇ ਇਕੱਤਰਿਤ ਹੋਏ ਨੇ, ਜਿਹੜੇ ਰੋਜ਼ਾਨਾ ਦੁਪਹਿਰੀ 3 ਤੋਂ 4 ਜੁੜਦੇ ਨੇ PTC ਸਿਮਰਨ ਦੇ ਮਾਧਿਅਮ ਰਾਹੀਂ ਔਰ ਰਾਤ ਨੂੰ 10 ਤੋਂ 11। ਉਹਨਾਂ ਨੂੰ ਪਤਾ ਹੈ ਮੈਂ 2-3 ਜ਼ਰੂਰੀ ਬੇਨਤੀਆਂ ਕਰਕੇ ਫਿਰ ਸ਼ਬਦ ਪੜ੍ਹਦਾ। ਉਹ ਬੇਨਤੀਆਂ ਇੱਥੇ ਕਰਨੀਆਂ ਮੈਂ ਯੋਗ ਸਮਝਦਾ। ਜਦੋਂ ਦੀਆਂ ਮੈਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ
ਨਿਊ ਜਨਰੇਸ਼ਨ ਦੇ ਉੱਤੇ ਬੜਾ ਪੋਜ਼ਿਟਿਵ ਪ੍ਰਭਾਵ ਪਿਆ। ਜਿੱਥੇ ਮੈਂ ਜਾਣਾ ਨੌਜਵਾਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ। ਕੱਲ ਚੁਪਹਿਰਾ ਜਪ ਤਪ ਸਮਾਗਮ ਸੀ ਅੰਮ੍ਰਿਤਸਰ ਸਾਹਿਬ, ਹਰ ਮਹੀਨੇ ਦੀ 27 ਤਰੀਕ ਨੂੰ ਹੁੰਦਾ ਹੈ। ਜੇ ਉੱਥੇ ਕੱਲ 8 ਤੋਂ 10 ਹਜ਼ਾਰ ਸੰਗਤ ਨੇ ਸਾਰੇ ਦਿਨ 'ਚ ਨਮਸਕਾਰ ਕੀਤੀ ਹੈ ਨਾ, ਤੇ ਅੱਧੇ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਉਂ ਸਵੇਰੇ 7:30 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਨਿਊ ਜਨਰੇਸ਼ਨ ਦੇ ਉੱਤੇ ਇਹ ਗੱਲਾਂ ਦਾ ਬਹੁਤ ਪ੍ਰਭਾਵ ਪੈ ਰਿਹਾ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ, ਬੜੀ। ਅੱਜ ਵੀ ਮੈਂ ਉਹ 2-3 ਜ਼ਰੂਰੀ ਬੇਨਤੀਆਂ ਕਰਨੀਆਂ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਆਪਣੇ ਚਿਹਰੇ ਦੇ ਉੱਤੇ ਸਦਾ ਨਾ ਇੱਕ ਪਿਆਰੀ ਜੀ ਮੁਸਕਰਾਹਟ ਰੱਖਿਆ ਕਰੋ। ਹਮੇਸ਼ਾ ਆਪਣੇ ਚਿਹਰੇ ਦੇ ਉੱਤੇ ਸਦਾ ਇੱਕ ਪਿਆਰੀ ਜੀ ਮੁਸਕਰਾਹਟ ਰੱਖਿਆ ਕਰੋ, ਤਾਂ ਜੋ ਕੋਈ ਵੀ ਵਿਅਕਤੀ ਤੁਹਾਡੇ ਵੱਲ ਵੇਖਦੇ ਸਾਰ ਉਹ ਵੀ ਖੁਸ਼ ਹੋ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਹਜ਼ਾਰਾਂ ਵਾਰੀ ਇਹ ਚੀਜ਼ ਕਹੀ ਹੈ ਮਹਾਰਾਜ ਜੀ ਦੀ ਮਿਹਰ ਨਾਲ, ਹਜ਼ਾਰਾਂ ਵਾਰੀ, ਕਿ ਮਾਤਾ ਸਾਹਿਬ ਕੌਰ ਜੀ ਹਰ ਵੇਲੇ ਉਹਨਾਂ ਦਾ ਚਿਹਰਾ ਹੱਸੂ ਕਰਦਾ ਰਹਿੰਦਾ ਸੀ। ਮਾਤਾ ਸਾਹਿਬ ਕੌਰ ਜੀ ਦਾ, ਮਾਂ ਜੀ ਦਾ, ਸਾਡੇ ਖਾਲਸਾ ਪੰਥ ਦੇ ਮਾਤਾ ਜੀ ਦਾ। ਤੇ ਜਿਹੜਾ ਵੀ ਮਾਂ ਜੀ ਦੇ ਚਿਹਰੇ ਵੱਲ ਵੇਖਦਾ ਸੀ ਨਾ, ਉਹ ਵੀ ਆਪਣੇ ਦੁੱਖ ਭੁੱਲ ਜਾਂਦਾ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਵੇਲੇ ਚਿਹਰੇ ਦੇ ਉੱਤੇ ਮਿੱਠੀ ਜੀ ਪਿਆਰੀ ਜੀ ਇੱਕ ਮੁਸਕਰਾਹਟ ਜ਼ਰੂਰ ਰੱਖਿਆ ਕਰੋ, ਕੋਈ ਮੁੱਲ ਨਹੀਂ ਲੱਗਣਾ। ਵੇਖੋ ਥੋੜੀ ਜੀ ਮੁਸਕਰਾਹਟ ਰੱਖਦੇ ਆ ਤੇ ਫੋਟੋ ਸਹੀ ਆ ਜਾਂਦੀ ਹੈ, ਤੇ ਜੇ ਸਾਰੀ ਜ਼ਿੰਦਗੀ ਚਿਹਰੇ ਦੇ ਉੱਤੇ ਮੁਸਕਰਾਹਟ ਰੱਖਾਂਗੇ, ਮੈਂ ਕਹਿੰਨਾ ਕਈ ਮੁਸ਼ਕਲਾਂ ਦਾ ਹੱਲ ਹੋਣਾ ਆਪੇ ਹੀ ਸ਼ੁਰੂ ਹੋ ਜਾਏਗਾ। ਅੰਦਰ ਪੋਜ਼ਿਟਿਵ ਵਾਈਬਸ ਆਉਣਗੀਆਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਇਦਾਂ ਦੀ ਫੀਲਿੰਗ ਲਿਆਇਓ ਜਿਵੇਂ ਇਹ ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ, ਬਾਬਾ ਦੀਪ ਸਿੰਘ ਕਹਿ ਰਹੇ। ਪਤਾ ਕੀ ਕਹਿੰਦੇ? ਮੇਰੇ ਉੱਤੇ ਵਿਸ਼ਵਾਸ ਰੱਖਣ ਦਾ ਸਾਹਸ ਵਿਖਾ ਤੇ ਸਹੀ। ਅਸੀਂ ਸੱਚੀ ਗੱਲ ਏ ਉਹਦੇ ਉੱਤੇ ਭਰੋਸਾ ਨਹੀਂ ਕਰਦੇ ਆ ਤੇ ਦਿਖਾਵੇ ਮਾਤਰ ਕਰਦੇ ਆ, ਦਿਖਾਵੇ ਮਾਤਰ। ਸਾਡਾ ਭਰੋਸਾ ਵੀ ਦੂਜਿਆਂ ਨੂੰ ਦਿਖਾਉਣ ਦੇ ਲਈ ਹੁੰਦਾ ਹੈ। ਹਾਂਜੀ, ਮੇਰਾ ਗੁਰੂ ਦੇ ਨਾਲ ਬੜਾ ਹੀ ਪ੍ਰੇਮ, ਮੇਰਾ ਗੁਰੂ ਦੇ ਉੱਤੇ ਬੜਾ ਹੀ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਦਿਖਾਵੇ ਮਾਤਰ। ਅੰਦਰੋਂ ਉਹਦੇ ਨਾਲ ਪਿਆਰਿਓ ਵਿਸ਼ਵਾਸ ਰੱਖਣ ਦਾ ਸਾਹਸ ਵਿਖਾਓ ਤੇ ਤੁਹਾਨੂੰ ਉਧਰੋਂ ਆਵਾਜ਼ ਆਏਗੀ। ਪਤਾ ਕੀ ਕਹਿੰਦੇ? ਮੇਰੇ ਉੱਤੇ ਵਿਸ਼ਵਾਸ ਰੱਖਣ ਦਾ ਸਾਹਸ ਵਿਖਾ ਤੇ ਸਹੀ, ਤੇਰੀ ਆਸ਼ਾ ਨੂੰ ਕਦੀ ਵੀ ਮੈਂ ਨਿਰਾਸ਼ਾ ਦੇ ਵਿੱਚ ਨਹੀਂ ਬਦਲਣ ਦੇਵਾਂਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹੜੀ ਸਤਿ ਸ੍ਰੀ ਅਕਾਲ। ਜਿਹੜੀ ਤੂੰ ਮੇਰੇ ਉੱਤੇ ਆਸ ਰੱਖੀ ਹੈ ਨਾ, ਆਸ, ਉਸ ਆਸ ਨੂੰ ਨਿਰਾਸ਼ਤਾ ਦੇ ਵਿੱਚ ਮੈਂ ਬਦਲਣ ਨਹੀਂ ਦੇਵਾਂਗਾ। ਤੂੰ ਮੇਰੇ ਉੱਤੇ ਵਿਸ਼ਵਾਸ ਰੱਖਣ ਦਾ ਸਾਹਸ ਵਿਖਾ ਤੇ ਸਹੀ। ਅਸੀਂ ਭਰੋਸਾ ਨਹੀਂ ਕਰਦੇ, ਸੱਚੀ ਗੱਲ ਹੈ। ਬੰਦਿਆਂ ਦੇ ਉੱਤੇ ਕਈ ਵਾਰੀ ਵਿਸ਼ਵਾਸ ਕਰ ਲੈਨੇ ਆ ਜਿਨ੍ਹਾਂ ਨੇ ਅੱਜ ਨਹੀਂ ਤੇ ਕੱਲ ਤੋੜ ਹੀ ਦੇਣਾ। ਸੱਚਾਈ ਕਹਿ ਰਹੇ ਆ। ਪਰ ਜਿਨਨੇ ਸਭ ਕੁਝ ਦਿੱਤਾ, ਜਿਹੜਾ ਕਣ ਕਣ ਦੇ ਵਿੱਚ ਵਰਤ ਰਿਹਾ, ਜਿਨਨੇ ਕਦੀ ਵੀ ਸਾਡਾ ਭਰੋਸਾ ਨਾ ਟੁੱਟਣ ਦਿੱਤਾ ਨਾ ਟੁੱਟਣ ਦੇਣਾ, ਉਹਦੇ ਉੱਤੇ ਭਰੋਸਾ ਨਹੀਂ ਰੱਖਦੇ। ਭਰੋਸਾ ਰੱਖੀਏ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ਪੱਕਾ ਭਰੋਸਾ ਰੱਖੋ, ਪੱਕਾ ਵਿਸ਼ਵਾਸ ਰੱਖੋ। ਔਰ ਜਿਹੜੇ ਪੱਕਾ ਭਰੋਸਾ ਰੱਖਦੇ ਨੇ ਨਾ, ਪੱਕਾ ਵਿਸ਼ਵਾਸ ਰੱਖਦੇ ਨੇ, ਕੱਲਾ ਉਹਨਾਂ ਦਾ ਭਲਾ ਨਹੀਂ ਹੁੰਦਾ, ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿਹੜੇ ਪੱਕਾ ਵਿਸ਼ਵਾਸ ਰੱਖਦੇ, ਪੱਕਾ ਭਰੋਸਾ ਰੱਖਦੇ ਨੇ, ਇਹ ਮੇਰੀ ਬੇਨਤੀ ਹੈ। ਮਹਾਰਾਜ ਕਹਿੰਦੇ ਮੇਰੇ ਉੱਤੇ ਵਿਸ਼ਵਾਸ ਰੱਖਣ ਦਾ ਸਾਹਸ ਵਿਖਾ ਤੇ ਸਹੀ, ਤੇਰੀ ਆਸ਼ਾ ਨੂੰ ਕਦੀ ਵੀ ਨਿਰਾਸ਼ਾ ਦੇ ਵਿੱਚ ਮੈਂ ਬਦਲਣ ਨਹੀਂ ਦੇਵਾਂਗਾ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੋਵੇਂ ਬਾਹਾਂ ਉੱਚੀਆਂ ਕਰ ਦਿਆ ਕਰੋ ਉਸ ਵੇਲੇ। ਪਤਾ ਕਿਉਂ? ਬਾਬੇ ਨੂੰ ਕਿਹਾ ਕਰੋ, ਬਾਬਾ ਮੇਰੀਆਂ ਬਾਹਾਂ ਫੜ ਲੈ, ਫੜ ਲੈ, ਮੇਰਾ ਕੋਈ ਜ਼ੋਰ ਨਹੀਂ, ਮੇਰਾ ਕੋਈ ਵਸ ਨਹੀਂ। ਕੋਈ ਵੀ ਕੰਮ ਰੁਕ ਜੇ ਨਾ, ਇਹ ਮਹਾਂਪੁਰਖ ਸਮਝਾਉਂਦੇ ਸੀ, ਕਹਿੰਦੇ ਬਾਹਾਂ ਉਤਾਂ ਕਰਕੇ ਗੁਰੂ ਨੂੰ ਕਹਿ ਦਿਆ ਕਰੋ, ਦਾਤਿਆ ਮੈਂ ਆਪਣਾ ਆਪ ਤੇਰੇ ਅੱਗੇ ਸਰੈਂਡਰ ਕਰ ਰਿਹਾ, ਸਰੈਂਡਰ, ਮੇਰਾ ਹੈ ਹੀ ਕੱਖ ਨਹੀਂ, ਹੈ ਹੀ ਕੱਖ ਨਹੀਂ। ਕਿਰਪਾ ਕਰ, ਜਿਵੇਂ ਤੈਨੂੰ ਚੰਗਾ ਲੱਗਦਾ ਨਾ ਉਦਾਂ ਮੇਰੇ ਮਾੜੇ ਕਰਮਾਂ ਦੇ ਚਿੱਠੇ ਪਾੜ ਦੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਹਾ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ। ਦੋਵੇਂ ਭੁਜਾਵਾਂ, ਦੋਵੇਂ ਬਾਹਾਂ ਉੱਚੀਆਂ ਕਰਕੇ ਜਦੋਂ ਮੈਂ ਗੁਰੂ ਨੂੰ ਪੁਕਾਰਿਆ, ਤਿੰਨ ਹੌਲੀਆ ਉਭਾਰੀ। ਫਿਰ ਉਹਨੇ ਮੈਨੂੰ ਬਾਹੋਂ ਫੜ ਕੇ ਉਭਾਰ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਧਿਆਨ ਨਾਲ ਸੁਣਿਆ, ਸੋਚ ਤੇ ਨੀਅਤ ਚੰਗੀ ਰੱਖੋ। ਸੋਚ, ਸੋਚ ਵਿੱਚ ਵੀ ਕਦੀ ਕਿਸੇ ਦਾ ਬੁਰਾ ਨਾ ਕਰੋ। ਸੋਚ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਆਹੀ ਸਿਖਾਇਆ, ਪਰ ਕਾ ਬੁਰਾ ਨਾ ਰੱਖੋ ਚੀਤ। ਚਿੱਤ ਵਿੱਚ, ਸੋਚ ਵਿੱਚ ਵੀ ਕਿਸੇ ਦਾ ਬੁਰਾ ਨਾ ਕਰ। ਮਹਾਰਾਜ ਅਗਰ ਮੈਂ ਚਿੱਤ ਵਿੱਚ ਵੀ ਬੁਰਾ ਨਹੀਂ ਕਰਾਂਗਾ ਮੈਨੂੰ ਮਿਲੇਗਾ ਕੀ? ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਸੋਚ ਵਿੱਚ ਵੀ ਬੁਰਾ ਨਾ ਲਿਆਓ, ਕਿਉਂਕਿ ਇਹ ਸੋਚ ਦਾ ਬੜਾ ਵੱਡਾ ਤਲਕ ਹੈ। ਅੱਜ ਜੇ ਤੁਸੀਂ ਕਿਸੇ ਦੇ ਪ੍ਰਤੀ ਆਪਣੇ ਅੰਦਰ ਗਲਤ ਖਿਆਲ ਬਣਾਉਣੇ ਸ਼ੁਰੂ ਕਰੋਗੇ ਨਾ, ਉਹਨੂੰ ਮੂੰਹੋਂ ਬੋਲੋ ਚਾਹੇ ਨਾ ਬੋਲੋ, ਉਹਦੇ ਅੰਦਰ ਵੀ ਤੁਹਾਡੇ ਪ੍ਰਤੀ ਨੈਗੇਟਿਵ ਖਿਆਲ ਆਉਣ ਲੱਗ ਪੈਣਗੇ। ਇਹ ਸੋਚ ਦਾ ਇੱਕ ਤਲਕ ਹੈ, ਇੱਕ ਲਿੰਕ ਹੈ, ਲਿੰਕ। ਸੋਚ ਤੇ ਨੀਅਤ ਅੱਛੀ ਰੱਖੋ, ਸਾਫ਼ ਰੱਖੋ, ਚੰਗੀ ਰੱਖੋ, ਫਿਰ ਤੁਹਾਡੇ ਕਸ਼ਟ ਗੁਰੂ ਰਾਮਦਾਸ ਜੀ, ਪ੍ਰਭੂ ਜੀ, ਰੱਬ ਜੀ, ਉਹ ਬਾਬਾ ਦੀਪ ਸਿੰਘ ਜੀ ਆਪੇ ਹੀ ਦੂਰ ਕਰ ਦੇਣਗੇ। ਸੋਚ ਤੇ ਨੀਅਤ ਜੇ ਸਹੀ ਰੱਖੋਗੇ ਨਾ, ਤੁਹਾਡੇ ਸਾਰੇ ਕਸ਼ਟ ਉਹ ਆਪੇ ਹੀ ਦੂਰ ਕਰਨਗੇ। ਸੋਚ ਸਹੀ ਰੱਖੋ, ਨੀਅਤ ਸਹੀ ਰੱਖੋ, ਚੰਗੀ ਨੀਅਤ ਨਾਲ, ਚੰਗੀ ਸੋਚ ਨਾਲ ਭਲੇ ਕਰਮ ਕਰਦੇ ਜਾਓ। ਦੁਨੀਆ ਦੇ ਬੰਦੇ ਉਹਦਾ ਮੁੱਲ ਪਾਉਣ ਨਾ ਪਾਉਣ, ਉਹਦੀ ਦਰਗਾਹ ਵਿੱਚ ਮੁੱਲ ਪੈ ਰਿਹਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਜਦੋਂ ਉਹਦੀ ਦਰਗਾਹ ਵਿੱਚ ਮੁੱਲ ਪੈਣਾ ਸ਼ੁਰੂ ਹੋ ਗਿਆ ਨਾ, ਜਿਹੜੇ ਤੁਹਾਡੇ ਦੁਸ਼ਮਣ ਨੇ ਨਾ, ਉਹ ਵੀ ਤੁਹਾਡੇ ਪੈਰਾਂ ਤੇ ਆ ਕੇ ਇੱਕ ਦਿਨ ਡਿੱਗ ਪੈਣਗੇ। ਜਦੋਂ ਉਹਦੀ ਦਰਗਾਹ ਵਿੱਚ ਮੁੱਲ ਪੈਣਾ ਸ਼ੁਰੂ ਹੋ ਗਿਆ, ਜਿਹੜੇ ਅੱਜ ਕਦਰ ਨਹੀਂ ਨਾ ਕਰਦੇ, ਤੁਸੀਂ ਲੰਘਦੇ ਹੋ ਤੁਹਾਡੇ ਵੱਲ ਵੇਖ ਕੇ ਮੂੰਹ ਮੋੜ ਲੈਂਦੇ ਆ ਨਾ, ਉਹ ਵੀ ਤੁਹਾਡੇ ਸਪੋਰਟਰ ਬਣ ਜਾਣਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੋਚ ਤੇ ਨੀਅਤ ਸਹੀ ਰੱਖ ਕੇ ਅੱਛੇ ਕਰਮ ਕਰੋ, ਕਿਉਂਕਿ ਇਨਸਾਨ ਕਰਮ ਕਰਨ ਦੇ ਵਿੱਚ ਤੇ ਮਨਮਾਨੀ ਕਰ ਸਕਦਾ ਹੈ, ਆਪਣੀ ਮਨਮਾਨੀ, ਪਰ ਸੱਚੀ ਗੱਲ ਹੈ ਫਲ ਭੋਗਣ ਦੇ ਵਿੱਚ ਮਨਮਾਨੀ ਨਹੀਂ ਚੱਲਣੀ। ਫਲ ਤੇ ਉਹੋ ਹੀ ਭੋਗਣੇ ਪੈਣੇ ਜੋ ਤੂੰ ਬੀਜ ਲਿਆ। ਅੱਜ ਨਹੀਂ ਤੇ ਕੱਲ ਫਲ ਉਹੋ ਹੀ ਵੱਢਣੇ ਪੈਣੇ ਨੇ ਜੋ ਤੂੰ ਬੀਜਿਆ। ਇਹ ਤੇ ਹੋਣਾ ਨਹੀਂ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ, ਇਹ ਨਹੀਂ ਹੋਣਾ। ਜ਼ਹਿਰ ਬੀਜਿਆ ਜ਼ਹਿਰ ਵੱਢਣਾ ਪਏਗਾ, ਅੰਮ੍ਰਿਤ ਬੀਜਿਆ ਅੰਮ੍ਰਿਤ ਹੀ ਵੱਢੇਗਾ। ਤੇ ਜਦੋਂ ਫਲ ਤੇਰੀ ਝੋਲੀ 'ਚ ਪੈਣੇ ਆ ਨਾ, ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਜਦੋਂ ਪਿਆਰਿਆ ਮੰਨ ਲੈ ਤੂੰ 100 ਬੀਜ ਬੀਜੇ ਨੇ, 100 ਫਲ ਜਦੋਂ ਮਿਲਦਾ ਨਾ, 100 ਫਲਾਂ ਦਾ ਨਹੀਂ ਮਿਲਦਾ, ਅਨੰਤ ਗੁਣਾ ਕੰਮ ਵੱਧ ਕੇ ਝੋਲੀ ਪੈਂਦੇ ਨੇ ਫਲ। ਚੰਗੇ ਬੀਜ ਬੀਜ ਰਹੇ ਆ, ਮੰਦੇ ਬੀਜ ਬੀਜ ਰਹੇ ਆ, ਜਦੋਂ ਫਲ ਝੋਲੀ 'ਚ ਪੈਣੇ ਆ ਨਾ, ਤੇ ਅਨੰਤ ਗੁਣਾ ਵੱਧ ਕੇ ਪੈਣੇ ਨੇ। ਕਰਮ ਬੀਜਣ ਵਿੱਚ ਮਨਮਾਨੀ ਹੋ ਸਕਦੀ ਹੈ, ਪਰ ਫਲ ਭੋਗਣ ਵਿੱਚ ਮਨਮਾਨੀ ਨਹੀਂ ਹੁੰਦੀ। ਇਸ ਕਰਕੇ ਅੱਛੀ ਨੀਅਤ ਨਾਲ, ਅੱਛੀ ਸੋਚ ਨਾਲ ਚੰਗੇ ਕਰਮ ਕਰੋ। ਜਿਉਂ-ਜਿਉਂ ਚੰਗੇ ਕਰਮ ਕਰੋਗੇ, ਤਿਉਂ-ਤਿਉਂ ਪਿਤਾ ਦੀ ਨੇੜਤਾ ਸਾਨੂੰ, ਤੁਹਾਨੂੰ ਸਭ ਨੂੰ ਪ੍ਰਾਪਤ ਹੋਏਗੀ। ਬਾਹਰ ਉਹਨੂੰ ਕਿਤੇ ਲੱਭਣ ਦੀ ਲੋੜ ਹੀ ਨਹੀਂ ਪੈਣੀ, ਉਹ ਅੰਦਰੋਂ ਹੀ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ।
आखो धन गुरु रामदास जी। धन गुरु रामदास जी। प्यार नाल आखो न जी धन बाबा दीप सिंह जी। अंदरों ही ਉਹ ਪ੍ਰਗਟ ਹੋਣ ਲੱਗ ਪਏਗਾ। ਚੰਗੀ ਸੋਚ ਰੱਖੋ, ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਮੈਂ ਪੜ੍ਹਨਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ ਪੁਰਬ ਤੁਸੀਂ ਮਨਾ ਰਹੇ। ਇਹ ਸ਼ਬਦ ਭਾਵੇਂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੈ, ਪਰ ਦਰਸ਼ਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋਣਗੇ ਸ਼ਬਦ ਦੇ ਵਿੱਚੋਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 174 ਨੰਬਰ ਅੰਗ ਦੇ ਉੱਤੇ ਦਰਜ। ਮੈਂ ਅੰਕ ਨਹੀਂ ਬੋਲ ਰਿਹਾ, ਅੰਗ ਜਿਵੇਂ ਸਾਡੇ ਅੰਗ ਨੇ, ਗੁਰੂ ਪਿਤਾ ਦੇ ਅੰਗ ਨੇ। 174 ਨੰਬਰ ਅੰਗ ਦੇ ਉੱਤੇ ਦਰਜ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਆ ਬੈਠੇ ਜੇ ਸਹਿਬ ਚੌਂਕੜਾ ਮਾਰ ਕੇ, ਭਾਵਨਾ ਦੀ ਅੱਖ ਬਣਾ ਕੇ ਬੈਠੇ ਹੋ, ਪ੍ਰਤੱਖ ਬੈਠੇ ਜੇ ਸਤਿਗੁਰੂ। ਆਓ ਪਿਤਾ ਜੀ ਦੀਆਂ ਵਡਿਆਈਆਂ ਵਿੱਚ ਸਾਰੇ ਜੁੜੇ ਹੋ ਜੇ। चोजी मेरे गोविंदा, चोजी मेरे प्यारिया, चोजी मेरे गोविंदा, चोजी मेरे चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया। पढ़ो। चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया, चोजी मेरे प्यारिया। हर प्रभु मेरा चोजी जियो, 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 हर प्रभु मेरा चोजी जियो। पढ़ो। चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया। धन बजा मड़िया, हरि आपे कान उपाइंदा, हरि आपे कान उपाइंदा, मेरे गोविंदा,
ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹਰਿ ਆਪੇ ਸਭ ਘਟ ਭੋਗਦਾ, ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ, ਮੇਰੇ ਗੋਬਿੰਦਾ ਹਰਿ ਆਪੇ ਸਭ ਘਟ ਭੋਗਦਾ, ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ, ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀਓ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ, ਸਾਰੇ ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰੇ, ਸਾਰੇ ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਹਰ ਸੋ ਜਾਣਨਾ ਭੁੱਲਈ, ਹਰ ਸੋ ਜਾਣਨਾ ਭੁੱਲਈ ਹਰ ਸੋ ਜਾਣਨਾ ਭੁੱਲਈ, ਹਰ ਸੁਜਾਨਨਾ ਭੁੱਲਈ ਮੇਰੇ ਗੋਬਿੰਦਾ, ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀਓ, ਪੜੋ ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਸਾਰੇ ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਗੋਬਿੰਦਾ, ਗੋਬਿੰਦਾ ਗੋਬਿੰਦਾ, ਜੋ ਜੀ ਮੇਰੇ ਗੋਬਿੰਦਾ, ਗੋਬਿੰਦਾ। ਦਾਸ ਬੋਲੇ ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਗੱਜ ਕੇ ਕਿਰਪਾ ਕਰਿਓ, ਕੋਈ ਰਸਨਾ ਮੰਝੀ ਨਾ ਰਹੇ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਪਿਆਰਿਆ ਭੈਣਾਂ ਬੋਲੋ ਜੋ ਜੀ, ਉੱਚੀ ਜੀ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ
मेरे साहिबा बोलो मेरे साहिबा सारे मेरे साहिबा मेरे साहिबा मेरे साहिबा तेरे चोज बिटाना मेरे साहिबा मेरे साहिबा जल थल मैयल भरपूर लीना तू आपे सर्व समाना मेरे साहिबा जी मेरे साहिबा मेरे साहिबा मेरे साहिबा जो जी मेरे गोविंदा जो जी मेरे प्यारे आ ऊंच अपार बेअंत स्वामी कौन जाने गुण तेरे बोलो ऊंच अपार बेअंत स्वामी कौन जाने गुण तेरे गावती उतरे सुनते उतरे बोलो गावती उतरे सुनते उतरे बिन से पाप कनेरे पशु परे मुगत को तारे पाखन पारी उतारे नानक दास तेरी शरणाई सदा सदा बलिहारे चोची मेरे गोविंदा बोलो चोची मेरे गोविंदा गोविंदा चोची मेरे गोविंदा गोविंदा सब दी आवाज आवे एक एक चो पंजा पंजा दी चोजी मेरे गोविंदा गोविंदा चोजी जोगी मेरे गोविंदा 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 मेरे गोविंदा 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 मेरे गोविंदा जी नासरो मंसूर गुरु गोबिंद सिंह दी मंसूर गुरु गोबिंद सिंह तेरा कंजूर गुरु गोबिंद सिंह सोला फैज नूर गुरु गोबिंद सिंह गुरु गोबिंद सिंह गुरु गोबिंद सिंह गोविंदा गोविंदा मेरे गोविंदा 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 राजन में तू राजा कही है पूमन में पूमा ठाकुर में ठकुराई तेरी कोमन सिर सोमा पिता मेरो बोलो पिता मेरो हर बोलो पिता मेरो गज के पिता मेरो गज के पिता मेरो पिता मेरो पिता मेरो केड़ा पिता पिता दा नाम लो ना सारे धन गुरु गोबिंद सिंह साहिब 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 गोविंदा गोविंदा मेरे गोविंदा 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 मेरे गोविंदा 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 मेरे गोविंदा 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 मेरे गोविंदा पिता मेरो बड़ो तनी अगमा उस्तत कमन करी जे करते पेख रहे बिस्मा चोजी मेरे गोविंदा चोजी मेरे प्यारे आ चोजी मेरे गोविंदा चोजी मेरे प्यारे आ चोजी मेरे
ਵਾਹਿਗੁਰੂ 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 ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਆਰਿਆ ਜੋ ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਆਰਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਾਤਸ਼ਾਹ ਸਾਈਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾ ਰਹੇ। ਉਹ ਦਾਤੇ ਮੈਂ ਕਈ ਵਾਰੀ ਹੈਰਾਨ ਹੁੰਨਾ, ਵੱਡੇ ਵੱਡੇ ਜਿਹੜੇ ਰਾਜੇ ਨੇ ਨਾ, ਰਾਜੇ ਉਹ ਰਾਜਿਆਂ ਦੇ ਨਾਲ ਕੰਮ ਕਰਨ ਵਾਲੇ ਜਾਂ ਜਿੰਨੇ ਵੀ ਦੁਨੀਆ ਦੇ ਰਾਜੇ ਨੇ ਹੁਣ ਵੀ ਮੌਜੂਦ ਨੇ, ਇਹ ਰਾਜੇ ਹੀ ਨੇ ਜਿਨ੍ਹਾਂ ਨੂੰ ਕੋਈ ਸੀਟ ਮਿਲ ਜਾਂਦੀ ਹੈ, ਕੋਈ ਮੰਤਰੀ ਬਣ ਗਿਆ, ਕੋਈ ਪ੍ਰਧਾਨ ਮੰਤਰੀ ਬਣ ਗਿਆ, ਕੋਈ ਕੁਝ ਬਣ ਗਿਆ। ਪਹਿਲੇ ਛੋਟੀਆਂ ਛੋਟੀਆਂ ਰਿਆਸਤਾਂ, ਉਹਨਾਂ ਦੇ ਵੱਖਰੇ ਵੱਖਰੇ ਰਾਜੇ ਹੁੰਦੇ ਸੀ। ਮੈਂ ਹੈਰਾਨ ਹੁੰਨਾ, ਹੈਰਾਨ। ਵੱਡੇ ਤੋਂ ਵੱਡੇ ਰਾਜੇ ਦੇ ਦਰਬਾਰ ਦੇ ਵਿੱਚ ਜੇ ਕੋਈ ਰਾਜੇ ਹੀ ਬੈਠੇ ਨੇ ਨਾ, ਰਾਜਿਆਂ ਦੀ ਵੀ ਸਭਾ ਲੱਗਦੀ ਹੈ। ਵੱਡੇ ਤੋਂ ਵੱਡੇ ਰਾਜਿਆਂ ਦੇ ਦਰਬਾਰ ਦੇ ਵਿੱਚ ਜੇ ਰਾਜੇ ਬੈਠੇ ਨੇ ਨਾ, ਸੱਚਾਈ ਏ ਉਹ ਰਾਜੇ ਵੀ ਮੰਗਤੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਏਡੇ ਵੱਡੇ ਨੇ, ਵੱਡੇ ਵੱਡੇ ਰਾਜਿਆਂ ਦੇ ਦਰਬਾਰ ਵਿੱਚ ਬਹਿਣ ਵਾਲੇ ਰਾਜੇ ਮੰਗਤੇ ਨੇ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਜਿਹੜੇ ਫਕੀਰ ਨੇ ਨਾ, ਉਹ ਵੀ ਰਾਜਿਆਂ ਦੀਆਂ ਝੋਲੀਆਂ ਭਰਨ ਵਾਲੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਦੇ ਫਕੀਰ ਨੇ। ਸੌਖੇ ਲਫ਼ਜ਼ਾਂ 'ਚ ਕਹਿੰਦੇ ਆ, ਉਹ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਆ ਕੇ ਮੰਗਤੇ ਬਣ ਜਾਂਦੇ ਨੇ ਨਾ, ਉਹ ਵੀ ਰਾਜਿਆਂ ਨੂੰ ਪਾਲਣ ਵਾਲੇ ਬਣ ਜਾਂਦੇ ਨੇ। ਸਤਿ ਸ੍ਰੀ ਅਕਾਲ। ਬੜਾ ਵੱਡਾ ਦਾਤਾ ਹੈ ਕਲਗੀਆਂ ਵਾਲਾ, ਬੜਾ ਵੱਡਾ। ਇਹ ਜਿੱਥੇ ਜਿੱਥੇ ਵੀ ਪਿਆਰ ਨਾਲ ਤੁਸੀਂ ਹੁਣ ਬਹਿ ਕੇ ਸਰਵਣ ਕਰ ਰਹੇ ਹੋ, ਭਾਵੇਂ ਇੱਥੇ ਭਾਵੇਂ ਲਾਈਵ ਦੇ ਮਾਧਿਅਮ ਰਾਹੀਂ, ਮੈਂ ਸਭ ਨੂੰ ਬੇਨਤੀ ਕਰਦਾ, ਜਿਹੜਾ ਵੀ ਜਿੱਥੇ ਜਿੱਥੇ ਬਹਿ ਕੇ ਵੀ ਇਹ ਸਰਵਣ ਕਰ ਰਿਹਾ, ਹਾਜ਼ਰੀ ਭਰ ਰਿਹਾ ਨਾ, ਉਹ ਅੰਦਰੋਂ ਆਪਣਾ ਮਨ ਵੇਚ ਦਿਓ, ਆਸ਼ਕੀ ਲਾ ਲਓ। ਅਸਲੀ ਆਸ਼ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਅਸਲੀ ਆਸ਼ਕੀ। ਦਾਤਿਆ ਅਸੀਂ ਇਹ ਨਹੀਂ ਕਹਿੰਦੇ ਤੂੰ ਸਾਡਾ ਜਨਮ ਮਰਨ ਕੱਟਣਾ ਤੇਰੀ ਮਰਜ਼ੀ, ਤੇਰੀ ਮੌਜ, ਕੱਟਣਾ ਕੱਟ ਦੇ। ਪਰ ਨਹੀਂ ਵੀ ਕੱਟਣਾ ਨਾ ਤਾਂ ਵੀ ਕੋਈ ਗੱਲ ਨਹੀਂ। ਜਿਵੇਂ ਬਾਬਾ ਈਸ਼ਰ ਸਿੰਘ ਸਾਹਿਬ ਅਰਦਾਸ ਕਰਦੇ ਸੀ ਨਾ, ਮਹਾਰਾਜ ਅਸੀਂ ਇਹ ਨਹੀਂ ਕਹਿੰਦੇ ਸਾਡਾ ਜਨਮ ਮਰਨ ਕੱਟੋ, ਅਸੀਂ ਤੇ ਇਹ ਕਹਿੰਦੇ ਆ ਸਾਨੂੰ ਇਸ ਧਰਤੀ ਤੇ ਭਾਵੇਂ ਜਿੰਨੀ ਵਾਰੀ ਮਰਜ਼ੀ ਭੇਜੋ, ਸਾਨੂੰ ਇਸ ਧਰਤੀ ਤੋਂ ਭਾਵੇਂ ਜਿੰਨੀ ਵਾਰੀ ਮਰਜ਼ੀ ਬੁਲਾਓ, ਪਸ਼ੂ ਦੀ ਜੂਨ ਦੇ ਦਿਓ, ਪੰਛੀ ਦੀ ਜੂਨ ਦੇ ਦਿਓ, ਇੱਥੇ ਰੱਖੋ ਉੱਥੇ ਰੱਖੋ, ਪਰ ਰੱਖਿਓ ਚਰਨਾਂ ਦੇ ਕੋਲ। ਅਸੀਂ ਤੇ ਇਹ ਮੰਗਦੇ ਆ, ਰੱਖਿਓ ਚਰਨਾਂ ਦੇ ਕੋਲ। ਭੱਟ ਸਹਿਬਾਨ ਨੇ ਵੀ ਇੱਕ ਦਿਨ ਮੰਗਿਆ, ਕਹਿੰਦੇ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋਏ। ਮਹਾਰਾਜ ਜਿੰਨੇ ਜਨਮ ਮਿਲਣ ਤੇਰੀ ਚਰਨ ਸ਼ਰਨ ਸਾਨੂੰ ਨਾਲ ਮਿਲੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਹੈ ਤੇ ਜਾਨਵਰ ਹੀ ਹੈ ਨਾ, ਪਰ ਮਹਾਰਾਜ ਦੀ ਕਿੱਡੀ ਨੇੜਤਾ। ਮਹਾਰਾਜ ਰੋਜ਼ ਚਰਨ ਪਾਉਂਦੇ, ਉਹਦੇ ਉੱਤੇ ਬਿਰਾਜਮਾਨ ਹੁੰਦੇ ਨੇ।
ਮਹਾਰਾਜ ਦਾ ਬਾਜ ਹੈ ਤੇ ਪੰਛੀ ਹੈ ਨਾ, ਪਤਾ ਨਹੀਂ ਕੀ ਅਰਦਾਸਾਂ ਹੋਣਗੀਆਂ ਉਸ ਪੰਛੀ ਦੀਆਂ ਵੀ। ਮਹਾਰਾਜ ਦੇ ਹੱਥ ਦੇ ਉੱਤੇ ਰੋਜ਼ ਬਹਿੰਦਾ ਹੈ ਜੀ। ਇਹ ਅਰਦਾਸ ਕਰਿਆ ਕਰੋ, ਤੇ ਇਹ ਅਰਦਾਸ ਸੱਚੀ ਆਸ਼ਕੀ ਤੋਂ ਬਿਨਾਂ ਨਹੀਂ ਜੇ ਨਿਕਲਣੀ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਅਰਦਾਸ ਸੱਚੀ ਆਸ਼ਕੀ ਤੋਂ ਬਿਨਾਂ ਨਹੀਂ ਨਿਕਲਣੀ। ਅੱਜ ਗੁਰੂ ਗੋਬਿੰਦ ਸਿੰਘ ਬਾਪੂ ਜੀ ਨੂੰ ਕਹੋ, ਬਾਪੂ ਜੀ ਅੱਜ ਤੁਹਾਡਾ ਮੈਂ ਆਗਮਨ ਦਿਨ ਮਨਾਉਣ ਵਾਸਤੇ ਆਇਆ, ਕਿਰਪਾ ਦਾ ਖਾਤਾ ਖੋਲ ਦਿਓ। ਇਹ ਸੱਚੀ ਆਸ਼ਕੀ ਦਾ, ਸੱਚੇ ਪ੍ਰੇਮ ਦਾ, ਸੱਚੀ ਸ਼ਰਧਾ ਦਾ ਇੱਕ ਕਿਣਕਾ ਮੈਂ ਗਰੀਬ ਦੀ ਝੋਲੀ 'ਚ ਪਾ ਦਿਓ। ਹਾਂਜੀ, ਆ ਮੰਗੇ ਅੱਜ ਔਰ ਸੱਚਾਈ ਹੈ, ਸੱਚਾਈ ਜਿਹਦੇ ਕੋਲ ਇਹ ਸੱਚੀ ਆਸ਼ਕੀ ਦਾ ਇੱਕ ਕਿਣਕਾ ਹੈ ਨਾ, ਕਿਣਕਾ ਆਮ ਦੁਨਿਆਵੀ ਧਨ ਬੰਦੇ ਦੇ ਪੱਲੇ ਹੋਵੇ, ਦੁਨੀਆ ਦੇ ਬੰਦੇ ਉਹਦੀ ਨੌਕਰੀ ਕਰਦੇ ਨੇ, ਪਰ ਜਿਹਦੇ ਕੋਲ ਗੁਰੂ ਦੀ ਆਸ਼ਕੀ ਦਾ ਧਨ ਹੈ ਨਾ, ਸੱਚਾਈ ਹੈ, ਬਾਜਾਂ ਵਾਲਾ ਮਾਈ ਉਹਦੀ ਨੌਕਰੀ ਕਰਦਾ ਹੈ। ਹਾਏ ਹਾਏ ਹਾਏ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਹ ਸੱਚੀ ਆਸ਼ਕੀ ਮੰਗ ਲਓ ਗੁਰੂ ਕੋਲੋਂ, ਸੱਚੀ ਆਸ਼ਕੀ ਹਾਂਜੀ। ਜਿਹਦੇ ਕੋਲ ਵੀ ਹੈ, ਬਾਜਾਂ ਵਾਲਾ ਮਾਈ ਉਹਦੀ ਨੌਕਰੀ ਕਰਦਾ। ਇੱਕ ਗੱਲ ਮੈਨੂੰ ਚੇਤੇ ਆ ਗਈ, ਉਹ ਕਹਿ ਕੇ ਆਪਾਂ ਸਮਾਪਤੀ ਵੱਲ ਵਧਣਾ ਹੈ। ਸਮਾਂ ਵੇਖੋ 1 ਘੰਟਾ 1 ਮਿੰਟ 'ਚ ਲੰਘ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਮੈਨੂੰ ਜੀ। ਇਦਾਂ ਫੀਲ ਹੋ ਰਿਹਾ ਜਿਵੇਂ ਹੁਣੇ ਹੀ ਵਾਜੇ ਖੋਲੇ ਨੇ ਤੇ ਹੁਣੇ ਸਮਾਂ ਹੋ ਗਿਆ। ਜਿਹਦੇ ਕੋਲ ਸੱਚੀ ਆਸ਼ਕੀ ਦਾ ਇੱਕ ਕਿਣਕਾ ਹੈ ਨਾ ਪਿਆਰਿਓ, ਬਾਜਾਂ ਵਾਲਾ ਮਾਈ ਉਹਦੀ ਇੰਨੀ ਫਿਕਰ ਕਰਦਾ, ਇੰਨੀ ਫਿਕਰ ਕਰਦਾ, ਉਹਦੀ ਪਲ ਪਲ ਦੀ ਫਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੱਗ ਜਾਂਦੀ। ਲੈ ਜਾਓ ਆਪਣੀਆਂ ਬਰਤੀਆਂ ਹਜੂਰ ਸਾਹਿਬ ਦੀ ਧਰਤੀ ਤੇ। ਉਦੋਂ ਦੇ ਹੈੱਡ ਪੁਜਾਰੀ ਸੀ ਭਾਈ ਨਾਨੂ ਸਿੰਘ ਜੀ, ਹੁਣ ਬਾਬਾ ਕੁਲਵੰਤ ਸਿੰਘ ਜੀ ਨੇ। ਬੜੀ ਰੰਗੀ ਹੋਈ ਰੂਹ ਨੇ। ਏਡੀਆਂ ਵੱਡੀਆਂ ਸੇਵਾਵਾਂ ਐਵੇਂ ਝੋਲੀ 'ਚ ਨਹੀਂ ਪੈਂਦੀਆਂ, ਕਮਾਈ ਤੋਂ ਬਿਨਾਂ ਗੱਲ ਨਹੀਂ ਬਣਦੀ। ਭਾਈ ਨਾਨੂ ਸਿੰਘ ਜੀ ਉਸ ਸਮੇਂ ਦੇ ਹੈੱਡ ਪੁਜਾਰੀ, ਜਥੇਦਾਰ ਹਜੂਰ ਸਾਹਿਬ ਦੇ। ਇੱਕ ਦਿਨ ਰਾਤ ਨੂੰ ਸੁੱਤੇ ਸੇਵਾ ਕਰਕੇ ਤੇ ਸੁਪਨੇ ਦੇ ਵਿੱਚ ਆ ਕੇ ਨਾ ਗੁਰੂ ਗੋਬਿੰਦ ਸਿੰਘ ਨੇ ਦੀਦਾਰ ਦਿੱਤੇ। ਹੁਣ ਵੇਖੋ, ਜਿੰਨੀਆਂ ਭੈਣਾਂ ਬੈਠੀਆਂ ਨਾ, ਤੁਹਾਨੂੰ ਆਪਣੀਆਂ ਭੈਣਾਂ ਦਾ, ਆਪਣੀ ਮਾਂ ਦਾ, ਆਪਣੀਆਂ ਸਹੇਲੀਆਂ ਦਾ ਸੁਪਨਾ ਤੇ ਆ ਜਾਏਗਾ, ਰਿਸ਼ਤੇਦਾਰਾਂ ਦਾ। ਵੀਰੋ, ਤੁਹਾਨੂੰ ਮੈਨੂੰ ਰਿਸ਼ਤੇਦਾਰਾਂ ਦਾ, ਮਿੱਤਰਾਂ ਦੋਸਤਾਂ ਦਾ ਸੁਪਨਾ ਤੇ ਆ ਜਾਏਗਾ, ਪਰ ਮੇਰਾ ਖਿਆਲ ਕਰੋੜਾਂ ਪਿੱਛੇ ਕੋਈ ਇੱਕ ਅੱਧਾ ਹੀ ਇਹੋ ਜਿਹਾ ਹੁੰਦਾ ਹੈ ਜਿਹੜਾ ਇੰਨੀ ਗੱਲ ਆਖੇ, ਮੇਰੇ ਸੁਪਨੇ ਵਿੱਚ ਰਾਤੀ ਗੁਰੂ ਰਾਮਦਾਸ ਆਏ ਸੀ, ਸੁਪਨੇ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਸੀ। ਕੋਈ ਇੱਕ ਅੱਧਾ ਹੀ ਹੁੰਦਾ ਹੈ। ਇਹ ਸੁਪਨ ਦਰਸ਼ਨ ਵੀ ਪ੍ਰਵਾਨ ਨੇ। 4 ਤਰ੍ਹਾਂ ਦੇ ਦਰਸ਼ਨ ਹੁੰਦੇ ਨੇ। ਇੱਕ ਸ਼ਬਦ ਦਰਸ਼ਨ, ਸ਼ਬਦ ਦੇ ਵਿੱਚ ਮਨ ਲੱਗਿਆ, ਜੋ ਤੁਸੀਂ ਬੋਲ ਰਹੇ, ਕੰਨ ਸੁਣ ਰਹੇ ਨੇ, ਮਨ ਲੱਗਿਆ ਪਿਆ, ਵੀ ਦਰਸ਼ਨ ਹੀ ਨੇ। ਦੂਜੇ ਦਰਸ਼ਨ ਹੁੰਦੇ ਚਿੱਤਰ ਦਰਸ਼ਨ। ਕੋਈ ਤਸਵੀਰ ਲੱਗੀ ਤੁਹਾਡੇ ਘਰ ਵਿੱਚ ਹਰਮੰਦਰ ਸਾਹਿਬ ਦੀ, ਹਾਂਜੀ, ਕੋਈ ਸਾਹਿਬਜ਼ਾਦਿਆਂ ਦੀ, ਬਾਬਾ ਦੀਪ ਸਿੰਘ ਜੀ ਦੀ, ਉਹ ਤਸਵੀਰ ਵੱਲ ਵੇਖ ਕੇ ਤੁਹਾਨੂੰ ਰੱਬ ਚੇਤੇ ਆ ਗਿਆ, ਰੱਬ ਗੁਰੂ ਚੇਤੇ ਆ ਗਿਆ, ਗੁਰੂ ਦੇ ਪਿਆਰੇ ਚੇਤੇ ਆ ਗਏ। ਚਿੱਤਰ ਦਰਸ਼ਨ ਵੀ ਪ੍ਰਮਾਣ ਨੇ। ਦਰਬਾਰ ਸਾਹਿਬ ਜਾਓ, ਸੋਨੇ ਦੇ ਵਿੱਚ ਤਸਵੀਰਾਂ ਉਕਰੀਆਂ ਹੋਈਆਂ ਨੇ। ਤੁਸੀਂ ਜਦੋਂ ਜਾਂਦੇ ਹੋ ਸੀਸਗੰਜ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਚਿੱਤਰ ਸਰੂਪ ਪਿਆ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਪਟਨਾ ਸਾਹਿਬ ਜਾਓ, ਪਟਨਾ ਸਾਹਿਬ ਅੱਜ ਤੱਕ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚਿੱਤਰ ਮੌਜੂਦ, ਤਸਵੀਰ ਮੌਜੂਦ। ਭਾਈ ਬਿਧੀ ਚੰਦ ਜੀ ਦੀ ਕੁੱਲ ਅੱਜ ਵੀ ਚੱਲਦੀ ਆ ਰਹੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਚਿੱਤਰ ਮੌਜੂਦ ਹੈ ਜਿਹੜਾ ਮਹਾਰਾਜ ਨੇ ਆਪਣੇ ਸਾਹਮਣੇ ਤਿਆਰ ਕਰਵਾਇਆ ਸੀ, ਅੱਜ ਵੀ ਉਹ ਮੌਜੂਦ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਿੱਲੀ ਵਾਲਿਓ, ਤੁਹਾਡੇ ਘਰਾਂ ਘਰਾਂ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਤਸਵੀਰਾਂ ਲੱਗੀਆਂ, ਚਿੱਤਰ ਲੱਗੇ ਨੇ ਘਰਾਂ ਘਰਾਂ 'ਚ। ਜਦੋਂ ਵੇਖਦੇ ਹੋ ਠੰਡੀ ਪੈਂਦੀ ਹੈ ਨਾ, ਇੰਨਾ ਹੀ ਨਿਕਲਦਾ ਨਾ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਚਿੱਤਰ ਦਰਸ਼ਨ ਵੀ ਪ੍ਰਮਾਣ ਨੇ। ਕਈ ਕਹਿੰਦੇ ਜੀ ਇਹ ਮਨਮਤ ਹੁੰਦੀ,
ਕਈ ਕਹਿੰਦੇ ਜੀ ਇਹ ਮਨਮਤ ਹੁੰਦੀ, ਮਨਮਤ। ਪਿਆਰਿਓ, ਘਰਾਂ ਦੇ ਵਿੱਚ ਭਲਵਾਨਾਂ ਦੀਆਂ ਤਸਵੀਰਾਂ ਲਾਉਣੀਆਂ ਦੱਸੋ ਗੁਰਮਤਿ ਹੈ? ਘਰਾਂ ਦੇ ਵਿੱਚ ਫਿਲਮੀ ਐਕਟਰਾਂ ਦੀਆਂ ਤਸਵੀਰਾਂ ਲਾਉਣੀਆਂ ਕੀ ਗੁਰਮਤਿ ਹੈ ਜੀ? ਅਸੀਂ ਉਹ ਲਾ ਲੈਨੇ ਆ, ਪਰ ਜਦੋਂ ਗੁਰੂ ਸਾਹਿਬ ਦੀ ਤਸਵੀਰ ਦੀ ਕੋਈ ਵਾਰੀ ਆਵੇ ਅਸੀਂ ਕਿੰਤੂ ਪਰੰਤੂ ਕਰਦੇ ਨਹੀਂ। ਭਾਈ ਇਹ ਮਨਮਤ ਨਹੀਂ। ਜਿਸ ਚੀਜ਼ ਵੱਲ ਵੇਖ ਕੇ ਤੈਨੂੰ ਤੇਰਾ ਗੁਰੂ ਚੇਤੇ ਆ ਰਿਹਾ ਨਾ, ਉਹ ਚੀਜ਼ ਤੇ ਪ੍ਰਮਾਣ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦਰਬਾਰ ਸਾਹਿਬ ਦੀ ਤਸਵੀਰ ਲੱਗੀ, ਤੁਸੀਂ ਇਹੋ ਹੀ ਕਹੋਗੇ ਨਾ ਇਹ ਹਰਮੰਦਰ ਸਾਹਿਬ ਹੈ, ਇਹੋ ਹੀ ਆਏਗੀ ਨਾ ਯਾਦ। ਤਾਂ ਖੈਰ, ਪਹਿਲੇ ਸ਼ਬਦ ਦਰਸ਼ਨ, ਦੂਜੇ ਚਿੱਤਰ ਦਰਸ਼ਨ, ਤੀਸਰੇ ਪਿਆਰਿਓ ਸੁਪਨ ਦਰਸ਼ਨ। ਸੁਪਨੇ ਦੇ ਵਿੱਚ ਕਿਤੇ ਮਾਈ ਦੇ ਦੀਦਾਰ ਹੋ ਜਾਣ। ਔਰ ਸਤਿਗੁਰੂ ਕਹਿੰਦੇ ਸੁਪਨੇ ਦਾ ਵੀ ਪ੍ਰਭਾਵ ਪੈਂਦਾ ਸਰੀਰ ਦੇ ਉੱਤੇ। ਤੁਹਾਨੂੰ ਸਭ ਨੂੰ ਪਤਾ ਹੈ, ਜਿਹੋ ਜਿਹਾ ਬੰਦਾ ਸੁਪਨਾ ਵੇਖਦਾ ਉਹੋ ਜਿਹਾ ਪ੍ਰਭਾਵ ਸਰੀਰ ਤੇ ਪੈਂਦਾ ਹੈ। ਸੁਪਨੇ ਵਿੱਚ ਏਡੀ ਤਾਕਤ। ਸੁਪਨ ਦਰਸ਼ਨ ਵੀ ਪ੍ਰਮਾਣ ਨੇ। ਜਾਗਣ ਤੇ ਸੁਪਨਾ ਭਲਾ। ਮਾਰੇ ਕਹਿੰਦੇ ਜਾਗਣ ਨਾਲੋਂ ਤੇ ਸੁਪਨਾ ਹੀ ਭਲਾ ਹੈ। ਬਸੀਏ ਪ੍ਰਭ ਸੰਗ, ਜਿਸ ਸੁਪਨੇ ਦੇ ਵਿੱਚ ਉਹਦੀ ਯਾਦ ਆ ਗਈ। ਸੁਪਨ ਦਰਸ਼ਨ ਵੀ ਪ੍ਰਮਾਣ। ਤੇ ਚੌਥੇ ਹੁੰਦੇ ਪ੍ਰਤੱਖ ਦਰਸ਼ਨ। ਇਹ ਕਿਸੇ ਵਿਰਲੇ ਨੂੰ ਹੁੰਦੇ ਨੇ। ਚਲੋ ਸੁਪਨੇ 'ਚ ਕਿਤੇ ਮਾਈ ਦੀਦਾਰ ਦੇ ਜਾਵੇ। ਤਾਂ ਖੈਰ, ਭਾਈ ਨਾਨੂ ਸਿੰਘ ਜੀ ਸੁਪਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋਏ ਦੀਦਾਰ। ਜਦੋਂ ਦੀਦਾਰ ਹੋਏ ਨਾ, ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਨਾਨੂ ਸਿੰਘ, ਸਾਡੇ ਇੱਕ ਪਿਆਰ ਵਾਲਾ 2 ਦਿਨਾਂ ਤੋਂ ਗੋਦਾਵਰੀ ਦੇ ਕੰਢੇ ਚੌਂਕੜਾ ਮਾਰ ਕੇ ਸਿਮਰਨ ਦੇ ਵਿੱਚ ਜੁੜਿਆ ਹੀ। 2 ਦਿਨਾਂ ਤੋਂ ਉਹਨੇ ਕੁਝ ਖਾਧਾ ਨਹੀਂ। ਸਵੇਰੇ ਸਾਰੀ ਸੇਵਾ ਕਰਨ ਤੋਂ ਬਾਅਦ ਨਾ ਪ੍ਰਸ਼ਾਦਾ ਲੈ ਕੇ ਉਹਨੂੰ ਪ੍ਰਸ਼ਾਦਾ ਛਕਾਉਣ ਜਾਣਾ। ਹੁਣ ਗੱਲ ਸੁਣਿਓ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੁਪਨੇ 'ਚ ਦੀਦਾਰ ਦਿੱਤੇ ਹੋਣ ਤੇ ਫਿਰ ਮਨ ਟਿਕੇ ਕਿਵੇਂ? ਸਾਰੀ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅੰਦਰ ਗੁਰੂ ਸਾਹਿਬ ਜੀ ਦਾ ਜਿਹੜਾ ਕਮਰਾ, ਸ਼ਸਤਰਾਂ ਦੀ ਸੇਵਾ, ਤੇ ਉਸ ਤੋਂ ਬਾਅਦ ਪ੍ਰਸ਼ਾਦੇ ਹੱਥੇ ਲਏ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਾਰਾ ਕੀਤਾ ਸੀ ਉਧਰ ਤੁਰ ਪਏ। ਇੱਧਰ ਉੱਧਰ ਨਿਗਾਹ ਮਾਰੀ, ਗੋਦਾਵਰੀ ਦੇ ਕੰਢੇ ਕੋਈ ਨਜ਼ਰ ਨਾ ਆਇਆ। ਜਦੋਂ ਦੂਰ ਨਿਗਾਹ ਗਈ ਤੇ ਕੀ ਵੇਖਦੇ? ਕੋਈ ਬੈਠਾ ਹੈ। ਕੋਲ ਗਏ ਤੇ ਜਾ ਕੇ ਵੇਖਦੇ ਕੋਈ ਹੋਰ ਨਹੀਂ ਹੈ ਤੇ ਬਾਬਾ ਅਤਰ ਸਿੰਘ ਜੀ ਨੇ। ਕਮਾਈ 'ਚ ਪਿੱਛੇ ਪਏ, ਰੰਗੇ ਪਏ, ਜੁੜੇ ਪਏ। ਭਾਈ ਨਾਨੂ ਸਿੰਘ ਜੀ ਕੋਲ ਹੀ ਖੜ ਕੇ ਥੋੜੇ ਮਿੰਟਾਂ ਬਾਅਦ ਜਦੋਂ ਬਾਬਾ ਅਤਰ ਸਿੰਘ ਜੀ ਦੇ ਨੇਤਰ ਖੁੱਲੇ ਨਾ, ਅੱਖਾਂ ਭਾਰੀਆਂ ਨੇ, ਨੇਤਰ ਭਾਰੇ, ਬੈਰਾਗ ਵਿੱਚ ਭਰੇ ਪਏ ਨੇ। ਜਦੋਂ ਨੇਤਰ ਖੁੱਲੇ ਤੇ ਉਸ ਵੇਲੇ ਭਾਈ ਨਾਨੂ ਸਿੰਘ ਜੀ ਨੂੰ ਫਤਿਹ ਬੁਲਾਈ। ਬਾਬਾ ਅਤਰ ਸਿੰਘ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਜੀ ਤੁਸੀਂ ਇੱਧਰ ਕਿਵੇਂ ਆ ਗਏ? ਅਸੀਂ ਤੇ ਆਪਣੇ ਆਉਣ ਬਾਰੇ ਕਿਸੇ ਨੂੰ ਦੱਸਿਆ ਹੀ ਨਹੀਂ, ਤੁਸੀਂ ਇੱਧਰ ਕਿਵੇਂ ਆ ਗਏ? ਤੇ ਉਸ ਵੇਲੇ ਭਾਈ ਨਾਨੂ ਸਿੰਘ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ, ਮਹਾਂਪੁਰਖੋ, ਜਿਸ ਗੁਰੂ ਦੀ ਯਾਦ ਵਿੱਚ, ਜਿਸ ਗੁਰੂ ਦੇ ਸਿਮਰਨ 'ਚ ਤੁਸੀਂ 2 ਦਿਨ ਤੋਂ ਇੱਥੇ ਬੈਠੇ ਹੋ ਨਾ, ਜਿਹਦੇ ਚਿੰਤਨ 'ਚ ਤੁਸੀਂ 2 ਦਿਨਾਂ ਤੋਂ ਜੁੜੇ ਹੋ, ਅੱਜ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੁਹਾਡੀ ਚਿੰਤਾ ਲੱਗ ਗਈ ਏ। ਵਾਹਿਗੁਰੂ। ਮੈਂ ਆਪੇ ਨਹੀਂ ਆਇਆ ਪ੍ਰਸ਼ਾਦਾ ਲੈ ਕੇ, ਮੈਨੂੰ ਸਤਿਗੁਰਾਂ ਨੇ ਭੇਜਿਆ। ਤੇ ਉਸ ਦਿਨ ਤੋਂ ਬਾਬਾ ਅਤਰ ਸਿੰਘ ਜੀ ਹੋਰ ਗੁਰੂ ਨਾਲ ਜੁੜ ਗਏ, ਹੋਰ ਕਮਾਈ ਦਾ ਪੈਰਾ ਵਧਾ ਦਿੱਤਾ ਕਿ ਦਾਤਿਆ ਤੂੰ ਮੇਰੀ ਇੰਨੀ ਨੇੜੇ, ਇੰਨੀ ਨੇੜੇ। ਮੈਂ ਥੋੜੇ ਸਮੇਂ ਤੋਂ ਜੇ ਜੁੜਨਾ ਸ਼ੁਰੂ ਕੀਤਾ ਤੇ ਤੂੰ ਮੇਰੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇੰਨੀ ਕਮਾਈ ਕੀਤੀ, ਤੁਹਾਨੂੰ ਪਤਾ ਹੈ ਆਪਣੀ ਲਾਈਫ ਦੇ ਵਿੱਚ 2 ਵਾਰੀ 1.25 ਲੱਖ ਪਾਠ ਜਪਜੀ ਸਾਹਿਬ ਦਾ ਕੀਤਾ ਬਾਬਾ ਅਤਰ ਸਿੰਘ ਜੀ ਨੇ। ਤੇ ਕਿੰਨੀਆਂ ਕਿੰਨੀਆਂ ਵੱਡੀਆਂ ਸੇਵਾਵਾਂ ਲਈਆਂ ਬਾਜਾਂ ਵਾਲੇ ਨੇ ਕਿ ਬਾਬਾ ਅਤਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਏ, ਬਾਜਾਂ ਵਾਲੇ ਮਾਈ ਨਾਲ ਸੱਚੀ ਆਸ਼ਕੀ ਲਾ ਲਓ। ਜਿਹੜਾ ਸੱਚੀ ਆਸ਼ਕੀ ਲਾਉਂਦਾ ਹੈ ਨਾ ਪਿਆਰਿਓ, ਆਮ ਦੁਨਿਆਵੀ ਧਨ ਬੰਦੇ ਦੇ ਕੋਲ ਹੋਵੇ, ਦੁਨੀਆਦਾਰ ਉਹਦੀ ਨੌਕਰੀ ਕਰਦੇ ਨੇ, ਪਰ ਸੱਚੀ ਆਸ਼ਕੀ ਦਾ ਧਨ ਜਿਹਦੇ ਕੋਲ ਹੋਵੇ ਤੇ ਬਾਜਾਂ ਵਾਲਾ ਉਹਦੀ ਨੌਕਰੀ ਕਰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ।
ਹਾ 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 ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ ਇੱਕ ਜਗ੍ਹਾ ਤੇ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸਕਾ ਚਿਹਰਾ। ਹਾਏ ਹਾਏ ਹਾਏ, ਉਹ ਠਾਕੁਰ ਏ, ਉਹ ਸਾਹਿਬ ਏ, ਮਰ ਕਹਿੰਦੇ ਮੈਂ ਉਹਦਾ ਚਿਹਰਾ ਬਣ ਜਾਣਾ ਜਿਹਦੇ ਕੋਲ ਰਹਿਣੀ ਬਹਿਣੀ ਹੈ। ਇਹ ਮੇਰੀ ਬੇਨਤੀ ਹੈ ਨਿਮਰਤਾ ਸਹਿਤ। ਅੱਜ ਮਹਾਰਾਜ ਦਾ ਆਗਮਨ ਦਿਨ ਮਨਾ ਰਹੇ, ਅੰਦਰੋਂ ਮੰਗ ਕੇ ਜਾਇਓ ਦਾਤਿਆ 2.5 ਅੱਖਰ ਪ੍ਰੇਮਾ ਭਗਤੀ ਦਾ, ਇੱਕ ਕਿਣਕਾ ਮੈਂ ਗਰੀਬ ਦੀ ਝੋਲੀ ਚ ਪਾ। ਇਹ ਜਿੰਨੀ ਤੁਸੀਂ ਕੀਰਤਨ ਭੇਟ ਮਾਇਆ ਦਿੱਤੀ ਹੈ ਨਾ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਭਾਈ ਸਾਹਿਬ ਜੀ ਦੀਆਂ ਸੀਸਾਂ ਨਾਲ ਚੱਲ ਰਿਹਾ ਰਾਮ ਤੀਰਥ ਰੋਡ। ਹਰ ਮਹੀਨੇ ਦੀ 20 ਤਰੀਕ ਨੂੰ ਪ੍ਰੋਗਰਾਮ ਹੁੰਦਾ ਹੈ ਤੇ 27 ਤਰੀਕ ਨੂੰ ਮੈਂ ਅੰਮ੍ਰਿਤਸਰ ਹੀ ਹੁੰਦਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਜਦੋਂ ਅੰਮ੍ਰਿਤਸਰ ਆਓ ਇਹ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆ ਜਾਇਆ ਕਰੋ। ਤੇ ਰਾਮ ਤੀਰਥ ਰੋਡ ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ ਤੇ ਗੁਰਮਤ ਦੀ ਵੀ। ਉੱਥੇ ਹੀ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ। ਉਸੇ ਜਗ੍ਹਾ ਤੇ ਗੁਰੂ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਹੁਣ ਨਵੀਂ ਸੇਵਾ ਸ਼ੁਰੂ ਹੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਲੱਤਾਂ ਮਾਰ-ਮਾਰ ਕੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਪੁੱਛਦੇ ਹੀ ਨਹੀਂ, ਬੱਚੇ ਪੁੱਛਦੇ ਹੀ ਨਹੀਂ, ਘਰੋਂ ਕੱਢ ਦਿੱਤਾ। ਸਿਰ ਦੇ ਉੱਤੇ ਛੱਤ ਵੀ ਨਹੀਂ ਉਹਨਾਂ ਦੇ। ਉਹਨਾਂ ਦੇ ਘਰ ਦੇ ਵਿੱਚ ਟਿਫਨ ਦੇ ਵਿੱਚ 2 ਵੇਲੇ ਦੀ ਰੋਟੀ ਪੈਕ ਕਰਕੇ ਪਹੁੰਚਾਈ ਜਾਂਦੀ। ਸਾਡਾ ਸੇਵਾਦਾਰ ਜਾਂਦਾ, ਅੱਜ ਦੇ ਆਇਆ ਦੁਪਹਿਰੇ 2 ਵੇਲੇ ਦਾ ਲੰਗਰ, ਅਗਲੇ ਦਿਨ ਜਾਂਦਾ ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਦੇ ਆਉਂਦਾ। ਇਹ ਫ੍ਰੀ ਟਿਫਨ ਸੇਵਾ ਸ਼ੁਰੂ ਹੋਈ ਹੈ। ਔਰ ਉਸੇ ਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਜਿਸ ਅਕੈਡਮੀ ਦੇ ਵਿੱਚ 2 ਸਾਲਾਂ ਦਾ ਲੜਕਿਆਂ ਦਾ ਗੁਰਮਤ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਭ ਕੁਝ ਬਿਲਕੁਲ ਫ੍ਰੀ। ਤੇ ਕੱਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਲ ਦਾ ਮਹੂਰਤ ਹੋਇਆ। ਗਰਾਊਂਡ ਫਲੋਰ ਤੇ 1.5 ਸਾਲ ਤੋਂ ਹਸਪਤਾਲ ਚੱਲ ਰਿਹਾ ਸੀ, ਵੱਖ-ਵੱਖ ਡਾਕਟਰ ਵੇਖ ਰਹੇ ਸੀ। ਐਕਸਰੇ 150 ਰੁਪਏ 'ਚ ਡਿਜੀਟਲ ਐਕਸਰੇ, ਲੈਬੋਰਟਰੀ ਦੇ ਸਾਰੇ ਚੈੱਕਅਪ ਲਾਗਤ ਮੁੱਲ ਨਾਲ ਹੋ ਰਹੇ ਸੀ। ਹੋਰ ਵੀ 6-7 ਤਰ੍ਹਾਂ ਦੇ ਡਾਕਟਰ ਵੇਖ ਰਹੇ ਸੀ। ਤੇ ਕੱਲ ਜਿਹੜਾ ਫਸਟ ਫਲੋਰ ਦਾ ਜੋ ਮਹੂਰਤ ਕੀਤਾ ਹੈ, ਉੱਥੇ ਥੋੜੇ ਸਮੇਂ ਦੇ ਵਿੱਚ ਅਲਟਰਾਸਾਊਂਡ ਸ਼ੁਰੂ ਹੋ ਜਾਣੀ, ਫਿਜ਼ੀਓਥੈਰੇਪੀ ਸ਼ੁਰੂ ਹੋ ਗਈ ਅੱਜ ਤੋਂ ਹੀ, ਡੈਂਟਲ ਦੇ ਜੋ ਚੈੱਕਅਪ, ਡੈਂਟਲ ਵਿਭਾਗ ਵੀ ਸ਼ੁਰੂ ਹੋ ਗਿਆ। ਅੱਖਾਂ ਦੇ ਜਿਹੜੇ ਜੋ ਮਸ਼ੀਨਾਂ ਲੱਗਣੀਆਂ ਨੇ, 70-80 ਲੱਖ ਦਾ ਜੋ ਅੱਖਾਂ ਦਾ ਪ੍ਰੋਜੈਕਟ ਲੱਗਣਾ ਸਾਰਾ, ਤਕਰੀਬਨ 8 ਫਰਵਰੀ ਦੇ ਕਰੀਬ ਸਾਰਾ ਕੁਝ ਸ਼ੁਰੂ ਹੋ ਜਾਣਾ। ਉੱਥੇ ਅਲਟਰਾਸਾਊਂਡ, ਆਈਜ਼ ਦਾ, ਦੰਦਾਂ ਦਾ, ਫਿਜ਼ੀਓਥੈਰੇਪੀ ਦਾ, ਇਹ ਸਾਰੇ ਕਾਰਜ ਪਹਿਲੀ ਮੰਜ਼ਲ ਤੇ ਸ਼ੁਰੂ ਹੋ ਰਹੇ। ਜੋ ਉੱਥੇ 4 ਡੈਂਟਲ ਚੇਅਰਸ ਲੱਗਣੀਆਂ ਨੇ, 2 ਸਾਨੂੰ ਮਿਲ ਚੁੱਕੀਆਂ ਨੇ, ਗੁਰੂ ਜੀ ਦੀ ਕਿਰਪਾ ਨਾਲ ਸੰਗਤ ਵੱਲੋਂ ਆ ਗਈਆਂ, 2 ਰਹਿੰਦੀਆਂ। ਇੱਕ 2.5 ਲੱਖ ਦੀ ਹੁੰਦੀ ਅੰਦਾਜ਼ਾ ਉਹ ਮਸ਼ੀਨ। ਤੇ ਕੋਈ ਪ੍ਰੇਮੀ ਇੱਕ ਮਸ਼ੀਨ ਦੀ ਸੇਵਾ ਕਰਨੀ ਚਾਹੁੰਦਾ ਹੋਵੇ, ਆਪ ਜੀ ਕਰ ਸਕਦੇ। ਤੇ ਇਹ ਮੇਰੀ ਬੇਨਤੀ, ਜਿਹੜੇ ਕਈ ਵਾਰੀ ਸੋਚਣਾ ਅਸੀਂ 2.5 ਲੱਖ ਕਿੱਥੋਂ ਕੱਢ ਲਾਂਗੇ, ਅਸੀਂ ਤੇ ਦੇ ਹੀ ਨਹੀਂ ਸਕਦੇ। ਬਾਬਾ ਜੀ ਨੂੰ ਕਹਿ ਕੇ ਜਾਓ, ਗਰੀਬ ਨਵਾਜ ਮੈਨੂੰ ਇੰਨੀ ਬਰਕਤ ਪਾ, ਇੰਨਾ ਦਸਵੰਧ ਕੱਢਣ ਵਾਲਾ ਮੈਂ ਬਣ ਜਾ, ਇੰਨੀ ਰਹਿਮਤ ਕਰ। ਅਜੇ ਮੇਰੀ ਇੰਨੀ ਸਮਰੱਥਾ ਨਹੀਂ ਦੇ ਸਕਦਾ। ਉਹ ਚਲੋ ਜਿਹੜੇ 2.5 ਲੱਖ ਨਹੀਂ ਦੇ ਸਕਦੇ, ਆਪਣੇ ਦਸਵੰਧ ਵਿੱਚੋਂ 2500 ਤੇ ਕੱਢ ਸਕਦੇ ਹੋ ਨਾ। ਜਿਹੜੇ 2500 ਨਹੀਂ ਕੱਢ ਸਕਦੇ, 1000 ਤੇ ਕੱਢ ਸਕਦੇ ਹੋ ਨਾ। 1000 ਨਹੀਂ 500 ਤੇ ਕੱਢ ਸਕਦੇ ਹੋ ਨਾ। ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਕਿਉਂਕਿ ਤੁਹਾਡਾ ਕਿਣਕਾ ਹੀ ਉੱਥੇ ਸਮੁੰਦਰ ਬਣ ਜਾਣਾ। ਇਹ ਮੇਰੀ ਬੇਨਤੀ। ਡੈਂਟਲ ਚੇਅਰਸ ਵੀ ਲੱਗਣੀਆਂ, ਆਈਸ ਦਾ ਵੀ ਸਾਰਾ ਉੱਥੇ ਕਾਰਜ ਹੋਣਾ, ਲਿਫਟ ਵੀ ਤਕਰੀਬਨ 13 ਲੱਖ ਦੀ ਉੱਥੇ ਲੱਗਣੀ ਹੈ ਜੇ। ਇਹ 8 ਫਰਵਰੀ ਤੋਂ ਪਹਿਲੇ ਸਾਰੇ ਕਾਰਜ ਹੋਣੇ ਨੇ। ਅਲਟਰਾਸਾਊਂਡ ਦੀ ਮਸ਼ੀਨ ਹੈ ਤਕਰੀਬਨ 22-23 ਲੱਖ ਦੀ, ਉਹ ਦਿੱਲੀ ਦੇ ਇੱਕ ਪਰਿਵਾਰ ਨੇ ਸੇਵਾ ਝੋਲੀ 'ਚ ਪਵਾ ਲਈ ਹੈ ਕਿ ਅਸੀਂ ਡਾਕਟਰ ਲੱਭ ਰਹੇ ਹਾਂ। ਅਲਟਰਾਸਾਊਂਡ ਦਾ ਡਾਕਟਰ ਮਿਲਣਾ ਥੋੜਾ ਔਖਾ ਹੁੰਦਾ। ਉਹ ਜਦੋਂ ਡਾਕਟਰ ਮਿਲ ਗਿਆ 15 ਦਿਨਾਂ ਬਾਅਦ, 20 ਦਿਨਾਂ ਬਾਅਦ ਅਲਟਰਾਸਾਊਂਡ ਦੀ ਮਸ਼ੀਨ ਲੱਗ ਜਾਏਗੀ। ਬਾਕੀ ਸੇਵਾਵਾਂ ਜੇ ਰਹਿੰਦੀਆਂ ਜਿਹੜੀਆਂ ਮੈਂ ਬੋਲੀਆਂ ਨੇ, ਕੋਈ ਵੀ ਪ੍ਰੇਮੀ ਕਰਨਾ ਚਾਹਵੇ ਕਰ ਸਕਦੇ। ਬਾਕੀ ਬਿਲਕੁਲ ਨਾਲ 15,000 ਗੱਜ ਜਗ੍ਹਾ, ਉੱਥੇ ਜੀ ਦਿਆ ਪ੍ਰਮਾਣ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਪਹਿਲਾ ਹਸਪਤਾਲ ਬਣਨਾ ਪੰਜਾਬ ਦੇ ਵਿੱਚ। ਪਿੰਕੀ ਵੀਰ ਜੀ ਬੈਠੇ ਨੇ, ਮੈਨੂੰ ਨਹੀਂ ਸੀ ਪਹਿਲੇ ਪਤਾ ਕਿ ਪੰਛੀਆਂ ਨੂੰ ਵੀ ਗਲੂਕੋਸ ਚੜ੍ਹਦਾ, ਪੰਛੀਆਂ ਦਾ ਵੀ ਐਕਸਰੇ ਹੁੰਦਾ। ਇਹ ਪਹਿਲਾ ਹਸਪਤਾਲ ਗੁਰੂ ਜੀ ਦੀ ਕਿਰਪਾ ਦੇ ਨਾਲ ਬਣਨਾ ਪੰਜਾਬ ਵਿੱਚ, ਜਿਹਦੇ 'ਚ ਪੰਛੀਆਂ ਦਾ ਵੀ ਇਲਾਜ ਹੋਇਆ ਕਰੇਗਾ। ਸਰਾਂ ਵੀ ਤੇ ਗੁਰਦੁਆਰਾ ਸਾਹਿਬ
ਤੀਸਰਾ ਯੂਨਿਟ ਦਿੱਤਾ 25,000 ਗਜ ਜਗ੍ਹਾ ਬਟਾਲਾ ਰੋਡ ਦੇ ਉੱਤੇ ਗੋਪਾਲਪੁਰਾ ਅੱਡਾ, ਉੱਥੇ ਵੀ ਸਕੂਲ ਹਸਪਤਾਲ। ਦੋ ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰੋ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਇਹ ਸਾਰੀਆਂ ਸੇਵਾਵਾਂ ਵਿੱਚ ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ, ਮੈਂ ਕਦੀ ਜ਼ੋਰ ਨਹੀਂ ਪਾਇਆ, ਨਾ ਮੈਂ ਪਾਉਣਾ, ਮੈਂ ਇਸ਼ਾਰਾ ਦਿੱਤਾ ਹੈ। ਮੰਨਣਾ ਨਾ ਮੰਨਣਾ ਤੁਹਾਡੇ ਹੱਥ ਹੁੰਦਾ ਹੈ। ਗੁਰੂ ਕਿਰਪਾ ਕਰੇ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਪਿਆਰਿਓ, ਨਿਮਰਤਾ ਸਹਿਤ ਬੇਨਤੀ ਹੈ, 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਤੋਂ 9:30 ਵਜੇ ਤੱਕ ਨਵੀਂ ਸੋਚ, ਨਵਾਂ ਆਗਾਜ਼, ਕਾਮਯਾਬੀ ਦੀ ਪੌੜੀ, ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ ਮਹਾਕਵੀ ਕਾਲੀਦਾਸ ਕਲਾ ਮੰਦਰ ਨਾਸਿਕ ਵਿਖੇ। ਜਿੰਨੀਆਂ ਵੀ ਨਾਸਿਕ ਦੀਆਂ ਪਿਆਰ ਵਾਲੀਆਂ ਸੰਗਤਾਂ ਨੇ ਔਰ ਜਿੰਨੇ ਵੀ ਨਾਸਿਕ ਦੇ ਇਰਦ ਗਿਰਦ ਪਿਆਰ ਵਾਲੇ ਰੋਜ਼ 3 ਤੋਂ 4 ਦੁਪਹਿਰੀ ਔਰ ਰਾਤੀ 10 ਤੋਂ 11 ਜੁੜਦੇ ਨੇ, ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਕਰਾਂਗਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ ਸਭ ਨੇ ਪਹੁੰਚਣਾ ਹੀ ਪਹੁੰਚਣਾ। ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਨਿਊ ਜਨਰੇਸ਼ਨ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਦੁਨਿਆਵੀ ਤੌਰ ਤੇ, ਅਧਿਆਤਮਿਕ ਤੌਰ ਤੇ ਅੱਗੇ ਵੱਧ ਸਕਦੇ ਹੋ, ਕਿਵੇਂ ਸਾਡੀ ਲਾਈਫ ਦੇ ਵਿੱਚੋਂ ਜੋ ਚਿੰਤਾਵਾਂ ਨੇ ਖਤਮ ਹੋ ਸਕਦੀਆਂ ਨੇ, ਕਿਵੇਂ ਅਸੀਂ ਪਿਆਰਿਓ ਤਰੱਕੀ ਦੀ ਰਾਹ ਦੇ ਉੱਤੇ ਤੁਰ ਸਕਦੇ ਹਾਂ, ਕਿਵੇਂ ਸਾਡੇ ਘਰਾਂ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਕਲੇਸ਼ ਚੱਲਦੇ ਨੇ ਨਾ ਰੋਜ਼ਾਨਾ, ਉਹ ਕਿਵੇਂ ਦੂਰ ਹੋ ਸਕਦੇ ਨੇ। ਤੇ ਹੋਰ ਵੀ ਬੜੇ ਪਿਆਰੇ ਪਿਆਰੇ ਟੌਪਿਕ ਲੈ ਕੇ ਇਸ ਸੈਸ਼ਨ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਾਂਗੇ। ਭੁੱਲਿਓ ਨਾ, 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਹੈ। ਸ਼ਾਮੀ 6:30 ਵਜੇ ਤੁਸੀਂ ਪਹੁੰਚ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਬਹਿ ਜਾਣਾ। 7:30 ਤੋਂ 9:30 ਵਜੇ ਤੱਕ ਇੱਕ ਦੂਜੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰਾਂਗੇ ਔਰ ਸਾਡੀ ਤਰੱਕੀ ਕਿਵੇਂ ਹੋਵੇ ਉਹਦੇ ਬਾਰੇ ਵਿਚਾਰਾਂ ਕਰਾਂਗੇ। 3 ਮਾਰਚ ਦਿਨ ਸ਼ੁੱਕਰਵਾਰ 7:30 ਤੋਂ 9:30 ਮਹਾਕਵੀ ਕਾਲੀਦਾਸ ਕਲਾ ਮੰਦਰ ਨਾਸਿਕ ਵਿਖੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀਆਂ ਸੰਗਤਾਂ ਲਾਭ ਲੈ ਸਕਣ। ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ ਇਹ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ, 4 ਮਾਰਚ ਦਿਨ ਸ਼ਨੀਵਾਰ ਰਾਤ ਨੂੰ 8 ਤੋਂ 10 ਵਜੇ ਤੱਕ, 5 ਮਾਰਚ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ ਇਹ 2 ਵਿਸ਼ੇਸ਼ ਸਮਾਗਮ ਦਾਸਾਂ ਵੱਲੋਂ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਮੁੰਬਈ ਵਿਖੇ ਰੱਖੇ ਗਏ ਨੇ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਸਨੇਮਰ ਬੇਨਤੀ, ਜੋ ਤੁਸੀਂ ਰੋਜ਼ ਪਿਆਰ ਵਿੱਚ 3 ਤੋਂ 4 ਔਰ ਰਾਤੀ 10 ਤੋਂ 11 ਜੁੜਦੇ ਹੋ ਨਾ PTC ਸਿਮਰਨ ਦੇ ਮਾਧਿਅਮ ਰਾਹੀਂ, ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਦੋਨੋਂ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਨੀ ਹੀ ਭਰਨੀ। ਔਰ ਇਹ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਰਾਤ ਨੂੰ ਅਸੀਂ ਗੁਰੂ ਪਿਤਾ ਜੀ ਦੀਆਂ ਵਡਿਆਈਆਂ ਕਰਨੀਆਂ ਨੇ, ਗੁਰਮਤਿ ਸਮਾਗਮ ਦੇ ਵਿੱਚ ਜੁੜਨਾ ਹੈ, ਉੱਥੇ 5 ਤਰੀਕ ਅੰਮ੍ਰਿਤ ਵੇਲੇ ਐਤਵਾਰ ਜਿਹੜਾ ਵਿਸ਼ੇਸ਼ ਸਮਾਗਮ ਰੱਖਿਆ ਗਿਆ ਨਾ 3:30 ਤੋਂ 5 ਵਜੇ, ਉਹਦੇ ਵਿੱਚ ਤੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਛੁੱਟੀ ਹੈ ਹੀ ਨਹੀਂ ਨਾ। ਅੰਮ੍ਰਿਤ ਵੇਲਾ ਆ ਕੇ ਸੰਭਾਲਿਓ। ਇੱਕ ਦਿਨ ਦਾ ਸੰਭਾਲਿਆ ਹੋਇਆ ਅੰਮ੍ਰਿਤ ਵੇਲਾ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਾਡੇ ਪਾਪਾਂ ਦੇ ਬੰਧਨ ਕੱਟੇ ਜਾਣੇ ਨੇ, ਪਤਾ ਨਹੀਂ ਕਿੰਨੀਆਂ ਕੁ ਬਖਸ਼ਿਸ਼ਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਡੀ ਝੋਲੀ 'ਚ ਪਾ ਦੇਣੀਆਂ ਨੇ। ਇੱਕ ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲਿਓ, ਪਤਾ ਨਹੀਂ ਉਸ ਅੰਮ੍ਰਿਤ ਵੇਲੇ ਦੀ ਬਦੌਲਤ ਸਾਡੇ ਕਿੰਨੇ ਕੁ ਰੁਕੇ ਹੋਏ ਕਾਰਜ ਚੱਲ ਪੈਣੇ ਨੇ। ਇਹ ਮੇਰੀ ਬੇਨਤੀ ਹੈ। ਗੁਰੂ ਗੋਬਿੰਦ ਸਿੰਘ ਸਾਈਂ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ 250 ਸਿੰਘ ਸ਼ਹੀਦ ਕਰਾਉਣਾ ਮਨਜ਼ੂਰ ਕਰ ਲਿਆ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਜਿੰਨੀ ਵੀ ਮੁੰਬਈ ਦੀ ਸੰਗਤ ਹੈ ਔਰ ਜਿੰਨੇ ਵੀ ਮੁੰਬਈ ਦੇ ਨੇੜੇ ਦੇ ਇਲਾਕੇ ਨੇ ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਨਾ, ਬੇਨਤੀ ਹੈ, ਰਾਤ ਦਾ ਦੀਵਾਨ ਜਿਹੜਾ 8 ਤੋਂ 10 ਹੋਣਾ 4 ਤਰੀਕ ਨੂੰ 7 ਵਜੇ ਹੀ ਸਭ ਨੇ ਪਹੁੰਚ ਜਾਣਾ। ਜੋ ਦੂਰੋਂ ਆਉਣ ਵਾਲੇ ਹੋਣਗੇ, TV ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲੈਣਾ। ਤੁਹਾਡੀ ਰਿਹਾਇਸ਼ ਦਾ ਵੀ ਯੋਗ ਪ੍ਰਬੰਧਕਾਂ ਵੱਲੋਂ ਹੋ ਜਾਏਗਾ। ਤੇ ਅੰਮ੍ਰਿਤ ਵੇਲਾ 3:30 ਤੋਂ 5 ਵਜੇ ਤੱਕ, ਜੋ 5 ਤਰੀਕ ਨੂੰ ਸਾਰਿਆਂ ਨੇ ਇਹ ਦੋਵੇਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਭੁੱਲਿਓ ਨਾ ਜੀ। 4 ਮਾਰਚ ਰਾਤੀ 8 ਤੋਂ 10
ਔਰ 5 ਮਾਰਚ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸੰਤਾ ਕਰੂਜ਼, ਮੁੰਬਈ ਵਿਖੇ ਸਾਰੇ ਪਰਿਵਾਰਕ ਮੈਂਬਰਾਂ ਨੇ ਹੁਮਾ ਕੇ ਵਹੀਨਾ ਕੱਤ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤ ਲਾਭ ਲੈ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।